ਪੰਜਾਬੀ ਰੇਡੀਓ 'ਚ ਬਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਬਲਤੇਜ ਪੰਨੂ ਜੀ। ਕਰਾਂਗੇ ਕੁਝ ਕੁ ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਕਿਸੇ ਵੀ ਸ਼ਹਿਰ ਦੇ ਵਿੱਚ ਪੀਜ਼ਾ ਆਰਡਰ ਕਰਨ ਦੇ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ www.chicagopizza.com। 10% ਤੁਸੀਂ ਇਹਨਾਂ ਤੋਂ ਆਫ ਵੀ ਲੈ ਸਕਦੇ ਹੋ, ਜਿਸ ਦਾ ਕੋਡ ਹੈ 1313। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋ ਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਪਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੋ ਬਸਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ ਤੋਂ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ ਬੇਕਰਫੀਲਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤੇ ਜੀ ਆਪਾਂ ਪਹਿਲਾਂ ਕਰਨਾਟਕ ਦੇ ਵਿੱਚ ਜੋ ਡਰਾਮੇ ਚੱਲਦੇ ਆ ਉਹਨਾਂ ਦੀ ਜੇ ਗੱਲ ਕਰੀਏ ਤੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਜੀ ਸੁਪਰੀਮ ਕੋਰਟ ਤੇ। ਬਿਲਕੁਲ ਜੀ, ਜਿਹੜੀ ਅੱਧੀ ਰਾਤ ਨੂੰ ਸੁਣਵਾਈ ਹੋਈ ਸੀ 2.5 ਘੰਟਿਆਂ ਦੀ, ਉਹਦੇ ਵਿੱਚ ਬੇਸ਼ੱਕ ਕੋਈ ਫੈਸਲਾ ਨਹੀਂ ਸੀ ਦਿੱਤਾ ਗਿਆ, ਭਾਵ ਕਿ ਸਟੇ ਨਹੀਂ ਸੀ ਦਿੱਤਾ ਗਿਆ। ਜਿਹੜੀ ਯੇਦੂਯੁਰੱਪਾ ਨੇ ਸਹੁੰ ਚੁੱਕਣੀ ਸੀ ਉਸ ਮਾਮਲੇ ਦੇ ਉੱਤੇ 3 ਮੈਂਬਰੀ ਬੈਂਚ ਜਿਹੜਾ ਜੀ ਉਹ ਅੱਜ ਇਹਦੇ ਉੱਤੇ ਸੁਣਵਾਈ ਜਿਹੜੀ ਹੈ ਜੀ ਉਹ ਕਰੂਗਾ। ਇਸ ਕਰਕੇ ਬਹੁਤੀਆਂ ਨਿਗਾਹ ਜਿਹੜੀਆਂ ਜੀ ਉਹ ਸੁਪਰੀਮ ਕੋਰਟ ਦੇ ਵੱਲ ਲੱਗੀਆਂ ਹੋਈਆਂ ਨੇ। ਔਰ ਕਰਨਾਟਕਾ ਦੇ ਵਿੱਚ ਸੱਤਾ ਤੇ ਕਾਬਜ਼ ਹੋਣ ਦੇ ਵਾਸਤੇ ਚੱਲ ਰਹੀ ਇਹ ਜਿਹੜੀ ਲੜਾਈ ਆ, ਇਹਦੇ ਦਰਮਿਆਨ ਸੁਪਰੀਮ ਕੋਰਟ ਨੇ ਨਵੇਂ ਬਣੇ ਮੁੱਖ ਮੰਤਰੀ BS ਯੇਦੂਯੁਰੱਪਾ ਤੋਂ ਹਮਾਇਤ ਹਾਸਲ ਵਿਧਾਇਕਾਂ ਦੀ ਸੂਚੀ ਜਿਹੜੀ ਹੈ ਜੀ ਉਹ ਮੰਗ ਲਈ ਹੈ ਕਿ ਦੱਸੋ, ਜਾਣਕਾਰੀ ਦਿਓ ਕਿਹੜੇ ਕਿਹੜੇ ਵਿਧਾਇਕ ਤੁਹਾਡੇ ਕੋਲ ਨੇ। ਸੁਪਰੀਮ ਕੋਰਟ ਨੇ ਅਟਾਰਨੀ ਜਨਰਲ KK ਵੇਣੂਗੋਪਾਲ ਨੂੰ 48 ਘੰਟਿਆਂ ਦੇ ਅੰਦਰ ਅੰਦਰ ਹਮਾਇਤ ਹਾਸਲ ਵਿਧਾਇਕਾਂ ਦੀ ਸੂਚੀ ਪੇਸ਼ ਕਰਨ ਦੇ ਹੁਕਮ ਦਿੱਤੇ ਆ। ਜਸਟਿਸ AK ਸੀਕਰੀ, ਜਸਟਿਸ SS ਬੋਬਡੇ ਤੇ ਜਸਟਿਸ ਅਸ਼ੋਕ ਭੂਸ਼ਣ ਨੇ ਅੱਜ 10:30 ਵਜੇ ਤੱਕ ਰਿਪੋਰਟ ਪੇਸ਼ ਕਰਨ ਦੇ ਹੁਕਮ ਜਿਹੜੇ ਦਿੱਤੇ ਆ। ਇੱਥੇ ਸਵੇਰ ਦੇ ਇੱਥੋਂ ਭਾਰਤੀ ਸਮੇਂ ਦੇ ਮੁਤਾਬਕ ਬੈਂਚ ਨੇ ਕਿਹਾ ਕਿ ਇਸ ਸੂਚੀ ਨੂੰ ਘੋਖਣਗੇ, ਅਗਲਾ ਫੈਸਲਾ ਫੇਰ ਲੈਣਗੇ। ਇਹ ਵੀ ਵੇਖਿਆ ਜਾਊਗਾ ਕਿ ਗਵਰਨਰ ਗਵਾਲਾ ਨੇ ਯੇਦੂਯੁਰੱਪਾ ਨੂੰ ਬਹੁਮਤ ਸਾਬਤ ਕਰਨ ਦੇ ਵਾਸਤੇ 15 ਦਿਨ ਦਾ ਸਮਾਂ ਕਿਉਂ ਦਿੱਤਾ। ਅਦਾਲਤ ਇਹ ਵੀ ਵੇਖੂਗੀ ਕਿ 222 ਮੈਂਬਰੀ ਵਿਧਾਨ ਸਭਾ ਦੇ ਵਿੱਚ ਕਾਂਗਰਸ ਤੇ ਜਨਤਾ ਦਲ S ਨੂੰ 117 ਜਿਹੜੀਆਂ ਸੀਟਾਂ ਹਾਸਲ ਨੇ ਜੀ, ਉਹ ਕਿਹੜੀਆਂ ਨੇ ਜੀ। ਇਹਦੇ ਵਿੱਚ ਜਿਹੜੀ ਆ ਜੀ ਉਹ ਡਿਟੇਲ ਇਹਨਾਂ ਸੀਟਾਂ ਦੀ ਜਿਹੜੀ ਆ ਜੀ ਉਹ ਘੋਖੂਗੀ। ਸਾਰਾ ਕੁਛ ਜਿਹੜਾ ਜੀ ਅੱਜ ਤੁਸੀਂ ਇਹ ਕਹਿ ਲਓ ਕਿ ਨਿਗਾਹ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਸੁਪਰੀਮ ਕੋਰਟ ਦੇ ਉੱਤੇ ਕਿ ਸੁਪਰੀਮ ਕੋਰਟ ਜਿਹੜੀ ਆ ਜੀ ਇਸ ਮਸਲੇ ਦੇ ਉੱਤੇ ਕੀ ਫੈਸਲਾ ਦਿੰਦੀ ਆ। ਉਧਰ ਕਾਂਗਰਸੀ ਆਗੂਆਂ ਨੇ ਜਿਹੜਾ ਵਿਧਾਨ ਸਭਾ ਦੇ ਬਾਹਰ ਧਰਨਾ ਜਿਹੜਾ ਉਹ ਦਿੱਤਾ। ਇਹਦੇ ਵਿੱਚ ਤਕਰੀਬਨ ਸੀਨੀਅਰ ਕਾਂਗਰਸੀ ਆਗੂ ਬਹੁਤੇ ਜਿਹੜੇ ਜੀ ਉਹ ਹਾਜ਼ਰ ਸੀਗੇ। ਜਿਹੜਾ ਇੱਕ ਜਿਹੜਾ ਇੰਡੀਪੈਂਡੈਂਟ ਵਿਧਾਇਕ ਸੀਗਾ ਜਿਹਨੇ ਪਹਿਲਾਂ ਸਪੋਰਟ ਦੇ ਦਿੱਤੀ ਸੀ BJP ਨੂੰ, ਉਹਨੇ ਫੇਰ ਸਪੋਰਟ ਵਾਪਸ ਲੈ ਕੇ ਕਾਂਗਰਸ ਨੂੰ ਜਿਹੜੀ ਆ ਜੀ ਉਹ ਦੇ ਦਿੱਤੀ। ਭਾਵ ਕਿ ਦੋ ਜਿਹੜੇ ਸੀਗੇ ਆਜ਼ਾਦ ਜਿੱਤੇ ਹੋਏ, ਉਹ ਦੋਏ ਜਿਹੜੇ ਆ ਇਸ ਖੇਮੇ 'ਚ ਆ ਗਏ ਆ, ਕਾਂਗਰਸ ਤੇ JDS ਵਾਲੇ। ਪਹਿਲਾਂ ਇਹ ਕੋਸ਼ਿਸ਼ ਸੀਗੀ ਕਿ ਜਿਹੜੇ ਵਿਧਾਇਕ ਨੇ ਕਾਂਗਰਸ ਤੇ JDS ਦੇ, ਇਹਨਾਂ ਨੂੰ ਫਲਾਈਟ ਦੇ ਰਾਹੀਂ ਜਿਹੜਾ ਜੀ ਸੰਭਾਵੀ ਰੂਪ ਦੇ ਵਿੱਚ ਚੰਡੀਗੜ੍ਹ ਜਾਂ ਅੰਮ੍ਰਿਤਸਰ ਜਿਹੜਾ ਜੀ ਉਹ ਲਿਆਂਦਾ ਜਾਣਾ ਸੀਗਾ। ਪਰ ਤੁਸੀਂ ਦੇਖੋ ਕਿ ਕਿਹੋ ਜਿਹੀਆਂ ਢੁੱਚਰਾਂ ਜਿਹੜੀਆਂ ਡਾਹੀਆਂ ਜਾ ਰਹੀਆਂ। ਫਲਾਈਟ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਜੀ ਉੱਥੋਂ ਜਿਹੜਾ ਜੀ ਉਹ ਉਡਾਉਣ ਦੇ ਵਾਸਤੇ। ਫਿਰ ਉਹਨਾਂ ਨੂੰ ਬੱਸ ਦੇ ਰਾਹੀਂ ਜਿਹੜਾ ਜੀ ਉਹ ਕੇਰਲ ਲੈ ਜਾਇਆ ਗਿਆ ਤਾਂ ਕਿ ਜਿਹੜਾ ਜੀ ਉਹ ਉਹਨਾਂ ਦੇ ਉੱਤੇ ਕਿਤੇ ਸਾਇਆ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਨਾ ਪੈ ਜੇ, ਜਿਹੜਾ ਟੈਚੀ ਚੁੱਕ ਕੇ ਭੱਜੇ ਫਿਰਦੇ ਆ ਜੀ ਵੀ ਦੱਸੋ, ਮੂੰਹ ਖੋਲੋ, ਕਿੰਨੇ ਪੈਸੇ ਜਿਹੜੇ ਆ ਜੀ ਉਹ ਚਾਹੀਦੇ ਆ ਅਸਤੀਫਾ ਦੇਣ ਦੇ ਜਾਂ ਗੈਰ ਹਾਜ਼ਰ ਜਿਹੜਾ ਜੀ ਉਹ ਰਹਿਣ ਦੇ। ਤੋ ਸ਼ਰੇਆਮ ਜਿਹੜੀ ਹੈ ਨਾ ਜੀ ਉਹ ਕਰਪਸ਼ਨ, ਉਹ ਨੰਗਾ ਨਾਚ ਆਪਣਾ ਉੱਥੇ ਨੱਚ ਰਹੀ ਹੈ। ਹੁਣ ਦੇਖਦੇ ਹਾਂ ਜੀ 10:30 ਵਜੇ ਤੱਕ ਕਿਹੜੀ ਸੂਚੀ ਜਿਹੜੀ ਹੈ ਜੀ ਯੇਦੂਯੁਰੱਪਾ ਦਿੰਦੇ ਆ ਆਪਦੇ ਭਾਰਤੀ ਜਨਤਾ ਪਾਰਟੀ ਦੇ 104 ਵਿਧਾਇਕਾਂ ਤੋਂ ਇਲਾਵਾ। ਕਾਂਗਰਸ ਤੇ JDS ਜਿਹੜੀ ਹੈ ਜੀ ਉਹ ਦਾਅਵਾ ਕਰ ਰਹੀ ਹੈ ਕਿ ਉਹਨਾਂ ਦੇ ਸਾਰੇ ਵਿਧਾਇਕ ਜਿਹੜੇ ਆ ਜੀ ਉਹ ਸੁਰੱਖਿਅਤ ਹੈ, ਕੋਈ ਕਿਸੇ ਜਗ੍ਹਾ ਦੇ ਉੱਤੇ ਨਹੀਂ ਗਿਆ। ਬਿਲਕੁਲ ਜੀ, ਕਰਪਸ਼ਨ ਦੀ ਤੁਸੀਂ ਗੱਲ ਕੀਤੀ ਆ। ਇਹਨਾਂ ਨੇ ਕਰਪਸ਼ਨ ਤੇ ਰੱਜ ਕੇ ਫੈਲਾਈ ਆ, ਜਿਹੜੇ ਘਟਾਲੇ ਵੀ ਆ ਵੈਸਾ ਇਹਨਾਂ ਦੇ ਕੋਲ ਹੀ ਆ ਜੀ। ਤੇ ਅੱਗੇ ਵਿਰੋਧੀ ਧਿਰਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਵੱਲੋਂ ਕੇਂਦਰ ਸਰਕਾਰ ਨੂੰ ਘੇਰਨ ਦੀ ਤਿਆਰੀ। ਬਿਲਕੁਲ ਜੀ, ਐਕਚੁਅਲੀ ਇਹ ਪੈਂਤੜਾ ਜਿਹੜਾ ਜੀ ਨਵਾਂ ਮੱਲਿਆ ਗਿਆ, ਇਹ ਬਿਨਾਂ ਕਿਸੇ ਸ਼ੱਕ ਦੇ ਬੇਸ਼ੱਕ ਇਹਦੇ ਵਿੱਚੋਂ ਬਹੁਤਾ ਕੁਛ ਨਾ ਨਿਕਲੇ, ਪਰ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹ ਮੁਸ਼ਕਲਾਂ ਦੇ ਵਿੱਚ ਨਾ ਕੁਝ ਜਿਹੜੀ ਹੈ ਜੀ ਉਹ ਫਸ ਸਕਦੀ ਹੈ ਤੇ ਲੋਕਾਂ ਦੇ ਵਿੱਚ ਵੀ ਇਹਦਾ ਮੈਸੇਜ ਜਿਹੜਾ ਉਹ ਵਿਰੋਧੀ ਧਿਰਾਂ ਦੇ ਹੱਕ ਦੇ ਵਿੱਚ ਜਾ ਸਕਦਾ।
ਕਰਨਾਟਕਾ ਚੋਣਾਂ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਸਾਹਮਣੇ ਆਈ ਭਾਜਪਾ ਨੂੰ ਰਾਜਪਾਲ ਦੁਆਰਾ ਜਦੋਂ ਸਰਕਾਰ ਬਣਾਉਣ ਦੀ ਆਗਿਆ ਦੇਣ ਤੇ ਬਾਰ-ਬਾਰ ਬੀਜੇਪੀ ਦੇ ਨੇਤਾਵਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਵੱਡੀ ਪਾਰਟੀ ਆ ਉਹਨੂੰ ਤਾਂ ਸੱਦਾ ਦੇਣਾ ਹੀ ਹੁੰਦਾ। ਜਦੋਂ ਕੁਝ ਰਾਜਾਂ ਦੇ ਵਿੱਚ ਚੋਣਾਂ ਹੋਈਆਂ ਸੀਗੀਆਂ ਉਦੋਂ ਬੀਜੇਪੀ ਕਹਿੰਦੀ ਸੀ ਨਹੀਂ, ਗੱਠਜੋੜ ਜਿਹੜਾ ਉਹਨੂੰ ਸੱਦਾ ਦੇਣਾ ਹੁੰਦਾ। ਇਹ ਜ਼ਰੂਰੀ ਨਹੀਂ ਕਿ ਵੱਡੀ ਪਾਰਟੀ ਨੂੰ ਸੱਦਾ ਜਿਹੜਾ ਦਿੱਤਾ ਜਾਵੇ, ਕਿਉਂਕਿ ਬੀਜੇਪੀ ਉੱਥੇ ਵੱਡੀ ਪਾਰਟੀ ਨਹੀਂ ਸੀਗੀ। ਇਹ ਫਾਰਮੂਲਾ ਜਿਹੜਾ ਜੀ ਹੁਣ ਦੇਸ਼ ਦੇ ਵਿੱਚ ਕਈ ਰਾਜਾਂ ਦੇ ਵਿੱਚ ਵਿਰੋਧੀ ਪਾਰਟੀਆਂ ਜਿਹੜਾ ਜੀ ਉਹ ਅਪਣਾਉਣਗੀਆਂ। ਕਰਨਾਟਕਾ ਦੇ ਵਿੱਚ ਜਿੱਥੇ ਕਾਂਗਰਸ ਤੇ JDS ਰਾਜਪਾਲ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੀ ਹੈ ਜੀ, ਉੱਥੇ ਇਸੇ ਫਾਰਮੂਲੇ ਤੋਂ ਬਿਹਾਰ, ਗੋਆ ਤੋਂ ਬਾਅਦ ਜਿਹੜਾ ਜੀ ਪੂਰਬ ਉੱਤਰੀ ਰਾਜ ਨੇ ਮਨੀਪੁਰ ਤੇ ਮੇਘਾਲਿਆ ਜਿਹੜੇ ਆ ਜੀ, ਇਹਨਾਂ ਦੇ ਵਿੱਚ ਵੀ ਸਿਆਸਤ ਜਿਹੜੀ ਆ ਉਹ ਭਖ ਗਈ ਆ। 4 ਰਾਜਾਂ ਦੇ ਵਿੱਚ ਵਿਰੋਧੀ ਪਾਰਟੀਆਂ ਗਵਰਨਰ ਦੇ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਜਿਹੜਾ ਜੀ ਉਹ ਕਰਨਗੀਆਂ। ਜਿਹੜਾ ਤੇਜਸਵੀ ਯਾਦਵ ਹੈ ਉਹਨੇ ਇਹ ਕਿਹਾ ਕਿ ਬੀਜੇਪੀ ਨੇ ਲੋਕਤੰਤਰ ਨੂੰ ਖਤਮ ਕੀਤਾ, ਵਿਧਾਇਕਾਂ ਦੀ ਖਰੀਦ ਨੂੰ ਬੜਾਵਾ ਜਿਹੜਾ ਜੀ ਉਹ ਦੇ ਰਹੀ ਹੈ। ਉਹਨੇ ਇਹ ਵੀ ਕਿਹਾ ਕਿ ਪਾਰਟੀ ਨੇ ਫੈਸਲਾ ਲਿਆ ਕਿ ਅੱਜ ਦੁਪਹਿਰੇ ਉਹ ਰਾਜਪਾਲ ਦੇ ਨਾਲ ਮੁਲਾਕਾਤ ਕਰਨਗੇ, ਉਹਨਾਂ ਤੋਂ ਮੰਗ ਕਰਨਗੇ ਕਿ ਕਰਨਾਟਕ ਦੇ ਵਾਂਗੂ ਬਿਹਾਰ ਦੇ ਵਿੱਚ ਵੀ ਵਰਤਮਾਨ ਸਰਕਾਰ ਮੁਲਤਵੀ ਕਰਕੇ ਸਭ ਤੋਂ ਵੱਡੇ ਦਲ RJD ਨੂੰ ਸਰਕਾਰ ਬਣਾਉਣ ਲਈ ਬੁਲਾਇਆ ਜਾਵੇ। ਗੋਆ ਦੇ ਵਿੱਚ ਕਾਂਗਰਸੀ ਨੇਤਾ ਯਤੀਸ਼ ਨਾਇਕ ਨੇ ਕਿਹਾ ਕਿ 17 ਦੇ ਵਿੱਚ ਅਸੀਂ 17 ਸੀਟਾਂ ਜਿੱਤੀਆਂ ਸੀ, ਰਾਜ ਦੇ ਵਿੱਚ ਸਭ ਤੋਂ ਵੱਡੀ ਪਾਰਟੀ ਹੈ, ਪਰ ਰਾਜਪਾਲ ਨੇ 13 ਸੀਟਾਂ ਜਿੱਤਣ ਵਾਲੀ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਉਹਨਾਂ ਨੇ ਅੱਜ ਸਮਾਂ ਮੰਗਿਆ ਰਾਜਪਾਲ ਤੋਂ ਕਿ ਸਾਨੂੰ ਸਮਾਂ ਦਿਓ, ਸਰਕਾਰ ਅਸੀਂ ਬਣਾਵਾਂਗੇ। ਬਿਹਾਰ ਦੇ ਵਿੱਚ ਔਰ ਇੱਥੇ ਗੋਆ ਦੇ ਵਿੱਚ ਤੇ ਜਿਹੜਾ ਜੀ ਮਨੀਪੁਰ ਦੇ ਵਿੱਚ ਸਾਰੀ ਜਗ੍ਹਾ ਉਹਨਾਂ ਨੇ ਕਿਹਾ ਕਿ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਦੇਣ ਰਾਜਪਾਲ, ਤੇ ਬਹੁਮਤ ਜਿਹੜਾ ਜੀ ਅਸੀਂ ਆਪੇ ਸਿੱਧ ਕਰ ਦਿਆਂਗੇ। ਬੇਸ਼ੱਕ ਸਾਨੂੰ 15 ਦਿਨ ਨਾ ਦਿਓ, ਸਾਨੂੰ ਜਿਹੜਾ 1 ਹਫ਼ਤਾ ਮਿਲ ਜੇ ਤੇ ਅਸੀਂ ਬਹੁਮਤ ਜਿਹੜਾ ਜੀ ਉਹ ਸਿੱਧ ਕਰ ਸਕਦੇ ਹਾਂ। ਇਹ ਨਵਾਂ ਜਿਹੜਾ ਪੈਂਤੜਾ ਵਿਰੋਧੀ ਧਿਰਾਂ ਦਾ ਆਈ ਥਿੰਕ ਅਣਕਿਆਸਿਆ ਸੀਗਾ ਜਿਹੜੀ ਕੇਂਦਰ ਦੀ ਸਰਕਾਰ, ਉਹਨੂੰ ਨਹੀਂ ਸੀ ਪਤਾ ਕਿ ਇਹ ਇੰਨਾ ਜਿਹੜਾ ਜੀ ਮਾਮਲਾ ਪੁੱਠਾ ਜਿਹੜਾ ਉਹ ਪੈ ਸਕਦਾ ਹੈ ਜੇ ਰਾਜਪਾਲ ਦੇ ਨਾਲ ਇਹ ਮੁਲਾਕਾਤ ਕਰਦੇ ਆ, ਰਾਜਪਾਲ ਉੱਥੇ ਇਨਕਾਰ ਕਰਦੇ ਆ ਤੇ ਵਿਰੋਧੀ ਧਿਰਾਂ ਜਿਹੜੀਆਂ ਜੀ ਇਸ ਚੀਜ਼ ਨੂੰ ਪ੍ਰਚਾਰਨਗੀਆਂ ਫਿਰ ਕਿ ਜਿਹੜਾ ਜੀ ਜੇ ਵੱਖੋ ਵੱਖਰੇ ਜਗ੍ਹਾ ਦੇ ਉੱਤੇ ਵੱਖੋ ਵੱਖਰਾ ਸੰਵਿਧਾਨ ਜਿਹੜਾ ਜੀ ਉਹ ਕਿਉਂ ਚੱਲ ਰਿਹਾ ਜੀ। ਕਿਸੇ ਜਗ੍ਹਾ ਦੇ ਉੱਤੇ ਤਾਂ ਜਿਹੜੀ ਵੱਡੀ ਪਾਰਟੀ ਆ ਉਹਨੂੰ ਸੱਦਾ ਦਿਓ ਤੇ ਕਿਸੇ ਜਗ੍ਹਾ ਦੇ ਉੱਤੇ ਨਹੀਂ, ਗੱਠਜੋੜ ਜਿਹੜਾ ਜੀ ਉਹਨੂੰ ਸੱਦਾ ਦਿਓ। ਜੀ। ਤੇ ਅੱਗੇ ਬਿਆਸ ਦਰਿਆ ਦੇ ਵਿੱਚ ਜਿਹੜੇ ਕੈਮੀਕਲ ਸੁੱਟੇ ਗਏ, ਕਾਫੀ ਮੱਛੀਆਂ ਵੀ ਮਰ ਗਈਆਂ ਆ, ਤੇ ਇਸ ਦੇ ਨਾਲ ਜਿਹੜੀ ਇੱਕ ਉਹ ਫੈਕਟਰੀ ਹੈਗੀ ਆ ਉਹ ਵੀ ਬੰਦ ਰਹੂਗੀ। ਬਿਲਕੁਲ ਜੀ। ਐਕਚੁਅਲੀ ਦੇਖੋ, ਸਵੇਰੇ ਤੇ ਸ਼ਾਮ ਸਰਬੱਤ ਦਾ ਭਲਾ ਮੰਗਣ ਵਾਲੇ ਜਿਹੜੇ ਲੋਕ, ਉਹਨਾਂ ਦੇ ਸੂਬੇ ਦੇ ਵਿੱਚ ਪੰਛੀ ਤੇ ਜਿਹੜੇ ਜੀ ਜਾਨਵਰ ਉਹ ਸੁਰੱਖਿਅਤ ਨਹੀਂ ਹੈ। ਬਹੁਤ ਸਾਰੇ ਪੰਛੀ ਜਿਹੜੇ ਆ ਜੀ ਉਹ ਕੂਚ ਕਰ ਗਏ ਹੋਏ ਆ ਇੱਥੋਂ। ਅੱਜ ਇੱਥੇ ਗਿਰਜਾਂ ਨਹੀਂ ਲੱਭਦੀਆਂ, ਇੱਥੇ ਚਿੜੀਆਂ ਜਿਹੜੀਆਂ ਜੀ ਉਹ ਨਹੀਂ ਲੱਭਦੀਆਂ। ਬਹੁਤ ਸਾਰੇ ਜਿਹੜੇ ਪੰਛੀ ਨੇ ਉਹ ਦੂਰ ਦੁਰਾਡੇ ਨਿਕਲ ਗਏ ਨੇ, ਤੇ ਜਿਹੜੇ ਜਾਨਵਰ ਨੇ ਜੀ ਉਹ ਵੀ ਤੁਸੀਂ ਕਹ ਲਓ ਕਿ ਮਰ ਰਹੇ ਨੇ। ਪਾਣੀ ਦੇ ਵਿੱਚ ਵੱਡੀ ਗਿਣਤੀ 'ਚ ਬਿਆਸ ਦਰਿਆ ਦੇ ਵਿੱਚ ਮੱਛੀਆਂ ਤੇ ਬਾਕੀ ਜੀਵ ਜੰਤੂ ਜਿਹੜੇ ਜੀ ਉਹ ਮਰ ਗਏ। ਹੈਰਾਨ ਹੋਵੋਗੇ ਜੀ ਤੁਸੀਂ ਸੁਣ ਕੇ, ਮਨੁੱਖਤਾ ਜਿਹੜੀ ਹੈ ਜੀ ਉਹ ਕਰ ਕੀ ਰਹੀ ਆ, ਮਨੁੱਖਤਾ ਕਿਵੇਂ ਹਾਰ ਰਹੀ ਆ। ਬਜਾਏ ਇਹਦੇ ਕਿ ਲੋਕ ਉੱਥੇ ਇਕੱਠੇ ਹੋ ਜਾਂਦੇ ਔਰ ਇਸ ਗੰਦ ਦਾ ਵਿਰੋਧ ਕਰਦੇ, ਲੋਕਾਂ ਨੇ ਮਰੀਆਂ ਹੋਈਆਂ ਮੱਛੀਆਂ ਟਰੱਕਾਂ ਦੇ ਵਿੱਚ ਲੱਦ ਕੇ ਸ਼ਹਿਰ 'ਚ ਜਾ ਕੇ ਵੇਚੀਆਂ ਜੀ। ਕੀ ਤੁਸੀਂ ਸੋਚ ਸਕਦੇ ਹੋ ਕਿ ਇਸ ਲੈਵਲ ਤੱਕ ਲੋਕ ਜਿਹੜੇ ਆ ਉਹ ਡਿੱਗ ਸਕਦੇ ਆ। ਡਿਪਟੀ ਕਮਿਸ਼ਨਰ ਜਿਹੜਾ ਜੀ ਉਹਨੇ ਸਾਰੇ ਹੋਕਾ ਜਿਹੜਾ ਦਵਾਇਆ ਕਿ ਇਹ ਮੱਛੀ ਜਿਹੜੀ ਉਹ ਨਾ ਖਾਧੀ ਜਾਵੇ, ਪਰ ਤੁਸੀਂ ਸੋਚ ਸਕਦੇ ਹੋ ਕਿ ਡਿਪਟੀ ਕਮਿਸ਼ਨਰ ਜਿਹੜਾ ਜੀ ਉਹਦਾ ਸੁਨੇਹਾ ਆਮ ਲੋਕਾਂ ਤੱਕ ਪਹੁੰਚ ਜੂਗਾ ਸਾਰਿਆਂ ਤੱਕ, ਤੇ ਇਦੋਂ ਪਹਿਲਾਂ ਉਹ ਮੱਛੀਆਂ ਲਿਜਾ ਕੇ ਬਣਾ ਵੀ ਨਹੀਂ ਚੁੱਕੇ ਹੋਣਗੇ। ਇਹ ਜ਼ਹਿਰੀਲਾ ਕੈਮੀਕਲ ਜਿਹੜਾ ਸੀਗਾ ਜੀ ਇਹ ਲੀਕ ਹੋਣ ਦੀ ਵਜ੍ਹਾ ਕਰਕੇ ਕੁਇੰਟਲਾਂ ਦੇ ਹਿਸਾਬ ਦੇ ਨਾਲ ਜਿਹੜਾ ਜੀ ਪੈ ਗਿਆ ਜਾ ਕੇ ਦਰਿਆ 'ਚ। ਮੱਛੀਆਂ ਜਿਹੜੀਆਂ ਸੀਗੀਆਂ ਜੀ ਉਹ ਮਰ ਗਈਆਂ। ਲੋਕ ਇੱਕ ਦੂਜੇ ਤੋਂ ਮੂਹਰੇ ਭੱਜ ਕੇ, ਜਿਵੇਂ ਇੱਕ ਵਾਰੀ ਸ਼ਰਾਬ ਦਾ ਟਰੱਕ ਪਲਟਿਆ ਸੀਗਾ, ਲੋਕ ਭੱਜ ਕੇ ਲੈ ਜਾਂਦੇ ਸੀ। ਕੋਕ ਦਾ ਟਰੱਕ ਪਲਟ ਗਿਆ, ਲੋਕ ਬੋਤਲਾਂ ਜਿਹੜੀਆਂ ਜੀ ਉਹ ਲਈ ਜਾਂਦੇ ਸੀ। ਕਿਸੇ ਨੇ ਇਹ ਨਾ ਵੇਖਿਆ ਕਿ ਅੰਦਰ ਡਰਾਈਵਰ ਜੀਂਦਾ ਜਾਂ ਮਰਿਆ, ਉਹ ਆਪਣਾ ਕੰਮ ਜਿਹੜਾ ਜੀ ਉਹ ਕਰਦੇ ਰਹੇ। ਤੇ ਇੱਥੇ ਵੀ ਹਾਲਾਤ ਜਿਹੜੇ ਸੀਗੇ ਜੀ ਉਹ ਇਹੀ ਬਣੇ। ਲੋਕ ਮਰੀਆਂ ਹੋਈਆਂ ਮੱਛੀਆਂ ਜਿਹੜੀਆਂ ਸੀ ਉਹ ਚੁੱਕ ਕੇ ਲਿਜਾਂਦੇ ਰਹੇ। ਇਹ ਅਸਲ ਦੇ ਵਿੱਚ ਕੀੜੀ ਅਫਗਾਨਾ ਪੈਂਦਾ ਜੀ, ਉੱਥੇ ਮਿੱਲ ਪੈਂਦੀ ਆ ਇੱਕ ਜਿਹੜੀ ਆਪਣੇ ਹਰਗੋਬਿੰਦ ਮਿੱਲ ਤੋਂ ਸੀਰਾ ਜਿਹੜਾ ਜੀ ਉਹ ਰਿਸਿਆ ਦੱਸਿਆ ਜਾਂਦਾ, ਜਿਹਦੇ ਕਰਕੇ ਇਹ ਘਟਨਾ ਜਿਹੜੀ ਆ ਉਹ ਵਾਪਰੀ ਆ। ਇਹ ਦੱਸਿਆ ਗਿਆ ਜੀ ਜੋ ਕਾਗਜ਼ੀ ਪੱਤਰੀ ਕਾਰਵਾਈ ਹੁੰਦੀ ਹੈ ਜੀ ਅਗਲੇ ਹੁਕਮਾਂ ਤੱਕ ਇਹ ਖੰਡ ਮਿੱਲ ਜਿਹੜੀ ਹੈ ਜੀ ਉਹ ਬੰਦ ਕੀਤੀ ਜਾਊਗੀ, ਜਾਂਚ ਕੀਤੀ ਜਾਊਗੀ ਕਿ ਸੀਰਾ ਪਾਣੀ ਦੇ ਵਿੱਚ ਜਿਹੜਾ ਜੀ ਉਹ ਕਿਵੇਂ ਆਇਆ।
ਜਿਹੜੀ ਅਜੇ ਕੱਲ ਹੀ ਇਹ ਮੰਤਰੀ ਦਾ ਬਿਆਨ ਜਿਹੜਾ ਆਇਆ ਸੀਗਾ ਕਿ ਜਿਹੜੀ ਡਾਲਫਿਨ ਮੱਛੀ ਆ ਉਹ ਵੇਖੀ ਗਈ ਆ ਆਪਣੇ ਬਿਆਸ ਦਰਿਆ ਦੇ ਵਿੱਚ। ਮੰਤਰੀ ਦਾ ਬਿਆਨ ਸੀਗਾ ਜੀ ਕਿ ਬਿਆਸ ਦਰਿਆ ਦਾ ਪਾਣੀ ਬਹੁਤ ਸ਼ੁੱਧ ਹੈ, ਜਿਹਦੇ ਕਰਕੇ ਡਾਲਫਿਨ ਜਿਹੜੀ ਆ ਜੀ ਇੱਥੇ ਫਲ ਫੁੱਲ ਰਹੀ ਆ, ਕਿਉਂਕਿ ਉਹਦੇ ਬੱਚੇ ਵੀ ਦੱਸਿਆ ਜਾ ਰਿਹਾ। ਹੁਣ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਉਹ ਡਾਲਫਿਨ ਮੱਛੀਆਂ ਤੇ ਪਿਛਲੇ ਦਿਨਾਂ ਦੇ ਵਿੱਚ ਛੱਡੇ ਗਏ ਜਿਹੜੇ ਘੜਿਆਲ ਨੇ, ਮਗਰਮੱਛ ਜਿਹੜੇ ਆ ਜੀ, ਉਹਨਾਂ ਦਾ ਕੀ ਬਣਿਆ? ਉਹ ਹੈਗੇ ਨੇ ਜਾਂ ਉਹ ਇਸ ਜ਼ਹਿਰੀਲੇ ਪਾਣੀ ਦੇ ਵਿੱਚ ਜਿਹੜਾ ਜੀ ਉਹ ਚਲੇ ਗਏ? ਜਿਹੜੇ ਚਲਾਮੇਸ਼ਵਰ ਨੇ ਜੀ, ਸੁਪਰੀਮ ਕੋਰਟ ਦੇ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਰਿਟਾਇਰਡ ਹੋਣ ਜਾ ਰਹੇ ਨੇ ਜੂਨ ਮਹੀਨੇ ਦੇ ਵਿੱਚ। ਉਹਨਾਂ ਪਿਛਲੇ ਦਿਨ ਹੀ ਇੱਕ ਚਿੱਠੀ ਲਿਖੀ ਸੀ ਜੀ। ਗੱਲ ਉੱਥੇ ਮੁੱਕਦੀ ਆ ਕਿ ਜਿੱਥੇ ਲੋਕ ਲੜਨਾ ਨਹੀਂ ਚਾਹੁੰਦੇ ਆਪਣੇ ਹੱਕਾਂ ਦੇ ਵਾਸਤੇ, ਉੱਥੇ ਝੱਕ ਮਾਰੀ ਜਾਣ ਦਾ ਜਿਹੜਾ ਜੀ ਉਹ ਕੀ ਆਈਡੀਆ? ਜੀ ਜੀ ਬਿਲਕੁਲ ਸਹੀ ਆ, ਲੋਕਾਂ ਨੂੰ ਸੁਰਤ ਹੀ ਨਹੀਂ ਆ ਰਹੀ। ਤੇ ਅੱਗੇ ਪੰਜਾਬ ਦੀਆਂ ਜੇਲ੍ਹਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 14 ਜੇਲ੍ਹ ਅਧਿਕਾਰੀ ਐਸੇ ਆ ਕਿ ਜਿਨ੍ਹਾਂ ਤੇ ਕਾਰਵਾਈ ਹੋਵੇਗੀ। ਐਕਚੁਅਲੀ ਇਹ ਮਾਮਲਾ ਤਾਂ ਥੋੜਾ ਜਿਹਾ ਪੁਰਾਣਾ ਹੈ ਜੀ, ਪਰ ਹੁਣ ਇਹਦੀ ਰਿਪੋਰਟ ਜਿਹੜੀ ਹੈ ਜੀ ਉਹ ਸਾਹਮਣੇ ਆਈ ਹੈ। ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਪਾਕਿਸਤਾਨੀ ਕੈਦੀਆਂ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਬੈਠੇ ਆਪਣੇ ਸਰਗਣਿਆਂ ਦੇ ਨਾਲ ਮੋਬਾਇਲ ਫੋਨ ਦੇ ਉੱਤੇ ਜਿਹੜਾ ਸੰਪਰਕ ਰੱਖਣ ਤੇ ਜੇਲ੍ਹ ਦੇ ਵਿੱਚੋਂ ਅੱਤਵਾਦੀਆਂ ਦੀ ਭਰਤੀ ਦੇ ਯਤਨ ਕਰਨ, ਭਾਰਤ ਵਿਰੁੱਧ ਸਾਜ਼ਿਸ਼ਾਂ ਰਚਣ ਦੇ ਦੋਸ਼ਾਂ ਦੇ ਤਹਿਤ ਪੰਜਾਬ ਜੇਲ੍ਹ ਵਿਭਾਗ ਦੇ 1 ਦਰਜਨ ਦੇ ਕਰੀਬ ਅਧਿਕਾਰੀ ਨੇ ਜਿਨ੍ਹਾਂ ਦੇ ਵਿਰੁੱਧ ਗੰਭੀਰ ਵਿਭਾਗੀ ਕਾਰਵਾਈ ਜਿਹੜੀ ਜੀ ਹੋ ਸਕਦੀ ਆ, ਔਰ ਚਾਰਜ ਸ਼ੀਟ ਵੀ ਜਾਰੀ ਜਿਹੜੀ ਹੈ ਜੀ ਉਹ ਕੀਤੀ ਜਾ ਸਕਦੀ ਹੈ। ਜੇਲ੍ਹ ਵਿਭਾਗ ਨੇ ਇਹਨਾਂ ਦੇ ਵਿਰੁੱਧ ਜਿਹੜੀ ਜਾਂਚ ਰਿਪੋਰਟ ਆਈ ਹੈ, ਇਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਸਖਤ ਕਾਰਵਾਈ ਕਰਨ ਲਈ ਸਿਫਾਰਿਸ਼ ਜਿਹੜੀ ਹੈ ਜੀ ਉਹ ਕਰਤੀ ਹੈ। ਇਹ ਰਿਪੋਰਟ IG ਜੇਲ੍ਹਾਂ ਦੇ ਰੂਪ ਕੁਮਾਰ ਅਰੋੜਾ ਦੇ ਵੱਲੋਂ ਜਿਹੜੀ ਆ ਉਹ ਤਿਆਰ ਕੀਤੀ ਗਈ ਹੈ। DGP ਜੇਲ੍ਹਾਂ ਜਿਹੜੇ ਹੈ ਉਹਨਾਂ ਨੇ ਇਹ ਕਿਹਾ ਜੀ ਕਿ ਉਹਨਾਂ ਨੂੰ ਅਦਾਲਤ ਦੇ ਹੁਕਮ ਮਿਲ ਗਏ ਆ। ਸਰਕਾਰ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੋਈ ਆ। ਵਿਭਾਗੀ ਜਾਂਚ ਦੇ ਵਿੱਚ 14 ਅਧਿਕਾਰੀਆਂ ਜਿਹੜੇ ਅਧਿਕਾਰੀ ਨੇ ਉਹ ਸੰਬੰਧਿਤ ਜੇਲ੍ਹਾਂ ਦੇ ਵਿੱਚ ਡਿਊਟੀ ਦੇ ਦੌਰਾਨ ਕੋਤਾਹੀ ਤੇ ਅਣਗਹਿਲੀ ਵਰਤਣ ਦੇ ਦੋਸ਼ੀ ਜਿਹੜੇ ਆ ਜੀ ਉਹ ਪਾਏ ਗਏ ਆ। ਇਹਦੇ ਸੰਬੰਧੀ ਪੰਜਾਬ ਸਰਕਾਰ ਨੂੰ ਸਿਫਾਰਿਸ਼ ਜਿਹੜੀ ਹੈ ਜੀ ਉਹ ਕਰ ਦਿੱਤੀ ਆ। ਇਹ ਪਤਾ ਲੱਗਾ ਜੀ ਕਿ ਲਸ਼ਕਰ-ਏ-ਤੋਇਬਾ ਦੇ ਜਿਹੜੇ ਅੱਤਵਾਦੀ ਸੀ ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਮੋਬਾਇਲ ਫੋਨ ਵਰਤਣ ਦੀ ਖੁੱਲ੍ਹ ਦਿੱਤੀ ਗਈ ਸੀ, ਔਰ ਇਹਦੇ ਵਿੱਚ ਇੱਕ DIG ਰੈਂਕ ਦੇ ਅਧਿਕਾਰੀਆਂ ਸਣੇ 14 ਅਧਿਕਾਰੀਆਂ ਦੇ ਨਾਮ ਜਿਹੜੇ ਆ ਜੀ ਉਹ ਸਾਹਮਣੇ ਆਏ ਆ। ਮੌਜੂਦਾ DIG ਜੇਲ੍ਹਾਂ ਲਖਵਿੰਦਰ ਸਿੰਘ ਜਾਖੜ ਇਹਦੇ ਵਿੱਚ ਸ਼ਾਮਲ ਹੈ ਜੀ। 3 ਜਿਹੜੇ ਉਦੋਂ ਦੇ DSP ਮਨਜੀਤ ਸਿੰਘ ਕਾਲੜਾ, ਗੁਰਪਾਲ ਸਿੰਘ ਸਰੋਇਆ ਜਿਹੜੇ ਕਿ ਹੁਣ ਜੇਲ੍ਹ ਸੁਪਰਡੈਂਟ ਵਜੋਂ ਤਾਇਨਾਤ ਨੇ ਜੀ, ਤੇ ਇੱਕ ਸੁਪਰਡੈਂਟ ਜੇਲ੍ਹ ਜੀਵਨ ਕੁਮਾਰ ਗਰਗ ਜਿਹੜਾ ਜੀ ਜਿਹੜੇ ਹੁਣ PCS ਨੇ ਉਹ ਉਹਨਾਂ ਦਾ ਨਾਮ, ਔਰ 4 ਰਿਟਾਇਰਡ ਹੋ ਚੁੱਕੇ ਅਧਿਕਾਰੀ ਪ੍ਰੇਮ ਸਾਗਰ ਸ਼ਰਮਾ, JP ਸਿੰਘ, ਗੁਰਸ਼ੰਤ ਸਿੰਘ ਸਿੱਧੂ, ਬਲਵੀਰ ਸਿੰਘ ਬੀਸਲਾ ਜਿਹੜੇ ਜੀ ਉਹ ਨਾਮ ਸ਼ਾਮਿਲ ਨੇ, ਜਦੋਂ ਕਿ ਇੱਕ ਜੇਲ੍ਹ ਅਧਿਕਾਰੀ ਦੀ ਜਿਹੜੀ ਹੈ ਜੀ ਉਹ ਮੌਤ ਹੋ ਚੁੱਕੀ ਹੋਈ ਹੈ। ਇਹ ਸਾਲ 2009 ਤੋਂ ਲੈ ਕੇ 11 ਤੱਕ ਪੰਜਾਬ ਦੀਆਂ 2 ਜੇਲ੍ਹਾਂ ਦੇ ਵਿੱਚ ਤਾਇਨਾਤ ਸੀਗੇ, ਜਿੱਥੋਂ ਲਸ਼ਕਰ ਦੇ ਅੱਤਵਾਦੀ ਬਿਨਾਂ ਕਿਸੇ ਰੋਕ ਟੋਕ ਦੇ ਪਾਕਿਸਤਾਨ ਦੇ ਵਿੱਚ ਫੋਨ ਕਰਦੇ ਸੀਗੇ। ਸਾਲ 17 ਦੇ ਵਿੱਚ ਜੈਪੁਰ ਦੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਸਿਫਾਰਿਸ਼ ਕੀਤੀ ਸੀਗੀ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਪਾਕਿਸਤਾਨ ਦੇ ਅੱਤਵਾਦੀਆਂ ਦੇ ਵੱਲੋਂ ਮੋਬਾਇਲ ਫੋਨ ਦੇ ਉੱਤੇ ਪਾਕਿਸਤਾਨ ਤੇ ਭਾਰਤ ਦੇ ਵਿੱਚ ਆਪਣੇ ਸਮਰਥਕਾਂ ਦੇ ਨਾਲ ਸੰਪਰਕ ਕਰਨ ਦੇ ਦੋਸ਼ ਦੇ ਵਿੱਚ ਸਖਤ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਵੇ। ਉਹੀ ਇਹ ਸਾਰੀ ਦੀ ਸਾਰੀ ਜਾਂਚ ਜਿਹੜੀ ਹੈ ਜੀ ਹੁਣ ਸਾਹਮਣੇ ਆਈ ਆ। ਮਾਮਲਾ 2011 ਦਾ ਹੈ। ਬੇਨੀਮੀਆਂ ਕਿਹੜੇ ਤਰੀਕੇ ਦੇ ਨਾਲ ਉਦੋਂ ਹੁੰਦੀਆਂ ਸੀ? ਮੇਰਾ ਖਿਆਲ ਬੇਨੀਮੀਆਂ ਹੀ ਸਬਜ਼ੀ ਚੱਕ ਕੇ ਜਿੱਧਰੋਂ ਮਰਜ਼ੀ ਚੱਕ ਲਓ ਜੀ। ਹਾਂਜੀ, ਪਰ ਇੱਥੇ ਤਾਂ ਇਸੇ ਤਰ੍ਹਾਂ ਹੀ ਆ, ਕਿਤੇ ਸਿੱਟ ਬਿਠਾ ਦਿੱਤੀ, ਕਿਤੇ ਕੋਈ ਕਮੇਟੀ ਬਣਾ ਦਿੱਤੀ, ਤੇ ਕਦੀ ਉਹ ਦੇਖ ਲਓ ਵੀ ਕਿੰਨੇ 7 ਸਾਲ ਹੋ ਗਏ ਇਨਵੈਸਟੀਗੇਸ਼ਨ ਹੁੰਦੀ ਨੂੰ, ਹੁਣ ਗੱਲਾਂ ਦਾ ਪਤਾ ਲੱਗਦਾ ਹੈ। ਤੇ ਅੱਗੇ ਅਗਲੀ ਜੇਲ੍ਹ ਦੀ ਜੇ ਗੱਲ ਕਰੀਏ ਤਾਂ ਮਾਨਸਾ ਜੇਲ੍ਹ ਦੇ ਖੁਲਾਸਾ ਕੀਤਾ ਹੈ ਕਿ 25,000 ਦਿਓ ਤੇ ਜਿਹੜੀਆਂ ਤੁਸੀਂ ਮੌਜਾਂ ਮੰਨਣੀਆਂ ਜੇਲ੍ਹ ਦੇ ਵਿੱਚ ਹੀ ਮਾਣੋ। ਬਿਲਕੁਲ ਜੀ, ਐਕਚੁਅਲੀ ਜੇਲ੍ਹਾਂ ਦੇ ਉੱਤੇ ਪਹਿਲੀ ਵਾਰੀ ਸਖਤਾਈ ਦੀ ਜਿਹੜੀ ਹੈ ਜੀ ਉਹ ਖਬਰ ਆ ਰਹੀ ਹੈ। ਇੱਕ ਤਾਂ ਜਿਹੜਾ ਜੀ ਬਠਿੰਡਾ ਦੇ ਜਿਹੜਾ ਵਿਜੀਲੈਂਸ ਬਠਿੰਡਾ ਨੇ ਮਾਨਸਾ ਜੇਲ੍ਹ ਦਾ ਸੁਪਰਡੈਂਟ ਜਿਹੜਾ ਜੀ ਦਵਿੰਦਰ ਸਿੰਘ ਰੰਧਾਵਾ ਉਹਨੂੰ ਗ੍ਰਿਫਤਾਰ ਕੀਤਾ ਜੀ। ਉਹਨੂੰ ਰਿਸ਼ਵਤਖੋਰੀ ਦੇ 5 ਮਹੀਨੇ ਪੁਰਾਣੇ ਕੇਸ ਦੇ ਵਿੱਚ ਨਾਮਜ਼ਦ ਜਿਹੜਾ ਉਹ ਕੀਤਾ ਗਿਆ। ਵਿਜੀਲੈਂਸ ਤੇ SP ਦੀ ਅਗਵਾਈ ਦੇ ਵਿੱਚ ਵਿਜੀਲੈਂਸ ਨੇ ਜਿਹੜਾ ਜੀ ਜੇਲ੍ਹ ਸੁਪਰਡੈਂਟ ਨੂੰ ਗ੍ਰਿਫਤਾਰ ਕੀਤਾ। 17 ਦਸੰਬਰ 17 ਨੂੰ ਮਾਨਸਾ ਜੇਲ੍ਹ ਦੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ, ਜੇਲ੍ਹ ਦੇ ਭਲਾਈ ਅਫਸਰ ਸਿਕੰਦਰ ਸਿੰਘ ਤੇ ਕੈਦੀ ਪਵਨ ਕੁਮਾਰ ਦੇ ਖਿਲਾਫ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੇ ਤਹਿਤ FIR ਜਿਹੜੀ ਦੀ ਉਹ ਦਰਜ ਕੀਤੀ ਗਈ ਸੀ। ਉਧਰ ਮਾਨਸਾ ਜੇਲ੍ਹ ਦੇ ਵਿੱਚ ਖੁਲਾਸੇ ਜਿਹੜੇ ਆ ਜੀ ਇਹ ਹੋਏ ਆ ਇੱਕ ਵਿਅਕਤੀ ਦੀ ਗ੍ਰਿਫਤਾਰੀ ਤੋਂ ਬਾਅਦ ਕਿ 25,000 ਰੁਪਇਆ
कैदी ਜਿਹੜੇ ਨੇ ਉਹ ਦਿੰਦੇ ਸਨ ਤੇ 5 ਤਾਰਾ ਵਰਗੀਆਂ ਸਹੂਲਤਾਂ ਜਿਹੜੀਆਂ ਦੀ ਉਹਨਾਂ ਨੂੰ ਮਿਲਦੀਆਂ ਸੀ। ਉਹਨਾਂ ਦੀ ਮਨਪਸੰਦ ਬੈਰਕ, ਸੈੱਲ, ਅਟੈਚ ਬਾਥਰੂਮ, ਉਹਨਾਂ ਦੇ ਮਨਪਸੰਦ ਦੋਸਤਾਂ ਦੀ ਕੰਪਨੀ, ਗੱਦੇ, ਹੀਟਰ, ਉਹਨਾਂ ਦੇ ਪਸੰਦੀਦਾ ਮੋਬਾਇਲ ਫੋਨ, ਜੇਲ੍ਹ ਡਿਊਟੀ ਦੇ ਵਿੱਚ ਵਿਸ਼ੇਸ਼ ਮੁਲਾਕਾਤਾਂ ਦਾ ਪ੍ਰਬੰਧ, ਨਸ਼ੇ ਵਰਤਣ ਦੀ ਖੁੱਲ੍ਹ ਜਿਹੜੀ ਦੀ ਉਹ ਸ਼ਾਮਲ ਹੈ। ਵਿਜੀਲੈਂਸ ਬਠਿੰਡਾ ਦੀ ਤਫਤੀਸ਼ ਦੇ ਵਿੱਚ ਇਹ ਸਾਰੇ ਜਿਹੜੇ ਤੱਥ ਨੇ ਇਹਨਾਂ ਦਾ ਖੁਲਾਸਾ ਜਿਹੜਾ ਉਹ ਹੋਇਆ। ਔਰ ਵਿਜੀਲੈਂਸ ਦੇ ਵੱਲੋਂ ਜੇਲ੍ਹ ਕੰਟੀਨ ਦੇ ਇੰਚਾਰਜ ਕੈਦੀ ਜਿਹੜੇ ਪਵਨ ਕੁਮਾਰ ਤੇ ਭਲਾਈ ਅਫਸਰ ਸਿਕੰਦਰ ਸਿੰਘ ਨੂੰ ਗ੍ਰਿਫਤਾਰ ਜਿਹੜਾ ਦੀ ਉਹ ਕੀਤਾ ਸੀਗਾ। ਜੇਲ੍ਹ ਸੁਪਰਡੈਂਟ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪਵਨ ਕੁਮਾਰ ਜਿਹੜਾ ਦੀ ਉਹ 5 ਤਾਰਾ ਸਹੂਲਤਾਂ ਮੁਹੱਈਆ ਕਰਵਾਉਂਦਾ ਸੀਗਾ ਐਕਚੁਅਲੀ ਜਿਹੜਾ ਦੀ, ਔਰ ਉਹੀ ਸਾਰਾ ਪੈਸੇ ਦਾ ਹਿਸਾਬ ਕਿਤਾਬ ਰੱਖਦਾ ਸੀਗਾ। ਜਿਹੜੇ ਇਕੱਠੇ ਕੀਤੇ ਪੈਸੇ ਸੀਗੇ ਫਿਰ ਉਹ ਅੱਗੇ ਜਿਹੜਾ ਵਰਤਾਉਂਦਾ ਸੀਗਾ ਅਫਸਰਾਂ ਨੂੰ ਵੰਡਵੇਂ ਤੌਰ ਦੇ ਉੱਤੇ ਦਿੰਦਾ ਸੀਗਾ। ਜੇਲ੍ਹ ਕੰਟੀਨ ਚੋਂ 2 ਰਜਿਸਟਰ ਬਰਾਮਦ ਕੀਤੇ ਗਏ ਆ ਜੀ, ਜਿਹਨੇ ਸਾਰੀ ਅਸਲ ਦੇ ਵਿੱਚ ਪੋਲ ਖੋਲੀ ਹੈ। ਇਹਦਾ ਹਿਸਾਬ ਕਿਤਾਬ ਪਵਨ ਕੁਮਾਰ ਹੀ ਰੱਖਦਾ ਸੀਗਾ, ਜਿਹਦੇ ਹੱਥ ਲਿਖਤ ਦੇ ਨਮੂਨੇ ਲੈਬੋਰਟਰੀ ਦੇ ਵਿੱਚ ਭੇਜੇ ਗਏ ਆ। ਜਿਹੜਾ ਜੀ ਪਰ ਕੈਦੀ ਪ੍ਰਤੀ ਬੈਰਕ ਜਿਹੜਾ ਸੀਗਾ ਜੀ 10 ਤੋਂ 25,000 ਰੁਪਏ ਦੀ ਰਿਸ਼ਵਤ ਲਈ ਜਾਂਦੀ ਸੀ ਮਹੀਨੇ ਦੀ। ਬਦਲੇ ਦੇ ਵਿੱਚ ਜਿਹੜੇ ਬੰਦੀਆਂ ਨੂੰ ਸਹੂਲਤਾਂ ਦੀ ਕੋਈ ਕਮੀ ਨਹੀਂ ਸੀ ਰਹਿਣ ਦਿੱਤੀ ਜਾਂਦੀ। ਰਿਸ਼ਵਤਖੋਰੀ ਦਾ ਪੈਸਾ ਵੰਡਣ ਲਈ ਕੈਦੀ ਪਵਨ ਕੁਮਾਰ ਜਿਹੜਾ ਸੀਗਾ ਜੀ ਉਹਨੇ ਕੋਡ ਰੱਖੇ ਹੋਏ ਸੀਗੇ। ਜਿਹੜੇ ਬਰਾਮਦ ਕੀਤੇ ਰਜਿਸਟਰਾਂ ਤੇ ਦਰਜ ਜਿਹੜੇ ਜੀ ਉਹ ਕੀਤੇ ਗਏ ਆ। 3 ਕੋਡ ਵਿਜੀਲੈਂਸ ਨੇ ਸ਼ਨਾਖਤ ਕੀਤੇ ਆ, ਜਿਹਦੇ ਵਿੱਚ ਕੋਡ AS ਭਾਵ ਕੇ ਅਸਿਸਟੈਂਟ ਸੁਪਰਡੈਂਟ, DS ਡਿਪਟੀ ਸੁਪਰਡੈਂਟ ਤੇ TS ਟ੍ਰਿਪਲ ਸੁਪਰਡੈਂਟ ਭਾਵ ਜੇਲ੍ਹ ਸੁਪਰਡੈਂਟ ਜਿਹੜੇ ਆ ਜੀ ਉਹ ਸ਼ਾਮਲ ਦੱਸੇ ਜਾਂਦੇ ਆ। ਜਿਹੜਾ ਜੇਲ੍ਹ ਕੰਟੀਨ ਦਾ ਇੰਚਾਰਜ ਹੈ ਜੀ ਪਵਨ ਕੁਮਾਰ, ਉਹਦੇ ਵੱਲੋਂ ਬੀੜੀ ਦਾ ਬੰਡਲ 200 ਰੁਪਏ ਦਾ ਦਿੱਤਾ ਜਾਂਦਾ ਸੀ, ਜਿਹਦੀ ਕੀਮਤ 10 ਰੁਪਏ ਆ। ਜੇ ਕਿਸੇ ਬੰਦੀ ਨੇ ਇੰਟਰਨੈਟ ਸਮੇਤ ਮੋਬਾਈਲ ਦੀ ਸਹੂਲਤ ਲੈਣੀ ਹੁੰਦੀ ਸੀ ਤਾਂ ਉਹਦਾ ਰੇਟ ਜਿਹੜਾ ਜੀ ਉਹ ਵੱਖਰਾ ਸੀਗਾ। ਔਰ ਵਿਜੀਲੈਂਸ ਦੇ ਜਿਹੜੇ SP ਨੇ ਉਹਨੇ ਦੱਸਿਆ ਕਿ ਤਫਤੀਸ਼ ਦੇ ਵਿੱਚ ਇਹ ਸਾਬਤ ਹੋ ਗਿਆ ਕਿ ਮਾਨਸਾ ਜੇਲ੍ਹ ਦੇ ਵਿੱਚ ਰਿਸ਼ਵਤ ਬਦਲੇ ਹਰ ਸਹੂਲਤ ਜਿਹੜੀ ਆ ਜੀ ਉਹ ਦਿੱਤੀ ਜਾਂਦੀ ਸੀਗੀ। ਤੇ ਜੀ ਅਗਲੀ ਗੱਲ ਆਪਾਂ ਕਰਦੇ ਹਾਂ ਮਲੇਰਕੋਟਲਾ ਦੇ ਵਿੱਚ ਇੱਕ ਅਕਾਲੀ ਤੇ ਇੱਕ ਔਰਤ ਨੇ ਸਰੀਰਕ ਸ਼ੋਸ਼ਣ ਦੇ ਦੋਸ਼ ਲਾਏ। ਜੀ ਐਕਚੁਅਲੀ ਇਹ ਮਲੇਰਕੋਟਲਾ ਦਾ ਬਿਜ਼ਨਸਮੈਨ ਹੈ ਤੇ ਅਕਾਲੀ ਆਗੂ ਹੈ ਮੁਹੰਮਦ ਓਵੈਸ। ਇਹਦੇ ਖਿਲਾਫ ਇੱਕ 28 ਸਾਲ ਦੀ ਲੜਕੀ ਜਿਹੜੀ ਹੈ ਜੀ ਉਹਨੇ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲਾਏ ਆ। ਉਹ ਕਹਿੰਦੀ ਆ ਕਿ ਉਹਨੇ 10 ਦਿਨ ਪਹਿਲਾਂ ਡਿਸਟ੍ਰਿਕਟ ਪੁਲਿਸ ਨੂੰ ਸਬੂਤਾਂ ਸਣੇ ਲਿਖਤੀ ਸ਼ਿਕਾਇਤ ਦਿੱਤੀ ਸੀ, ਅਜੇ ਤੱਕ ਕੋਈ ਕਾਰਵਾਈ ਜਿਹੜੀ ਹੈ ਜੀ ਉਹ ਨਹੀਂ ਹੋਈ। ਇਹਨੇ ਅਕਾਲੀ ਜਿਹੜੀ ਲੜਕੀ ਹੈ ਜੀ ਉਹਨੇ ਦੋਸ਼ ਲਾਏ ਆ ਕਿ ਅਕਾਲੀ ਦਲ ਦੀ ਟਿਕਟ ਦੇ ਉੱਤੇ ਚੋਣ ਲੜ ਚੁੱਕੇ ਮੁਹੰਮਦ ਅਵੈਸ ਨੇ 2010 ਦੇ ਵਿੱਚ ਉਹਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਉਹਦੇ ਨਾਲ ਸੰਬੰਧ ਜਿਹੜੇ ਸੀ ਉਹ ਬਣਾਏ। ਹੁਣ ਉਹ ਵਿਆਹ ਕਰਾਉਣ ਤੋਂ ਜਿਹੜਾ ਜੀ ਉਹ ਮੁੱਕਰ ਗਿਆ। ਉਹਨੇ ਕਿਹਾ ਕਿ ਉਹਨੂੰ ਸੰਬੰਧ ਖਤਮ ਕਰਨ ਜਾਂ ਕਈ ਤਰ੍ਹਾਂ ਦੇ ਲਾਲਚ ਵੀ ਦਿੱਤੇ ਜਾ ਰਹੇ ਆ, ਜਿਹੜੀਆਂ ਕਿ ਪੇਸ਼ਕਸ਼ਾਂ ਉਹਨੇ ਠੁਕਰਾਈਆਂ ਨੇ। ਉਹ ਇਹ ਕਹਿੰਦੀ ਹੈ ਕਿ ਇਸ ਆਗੂ ਦੇ ਵੱਲੋਂ ਉਹਨੂੰ ਤੇ ਉਹਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਜਿਹੜੀਆਂ ਜੀ ਉਹ ਦਿੱਤੀਆਂ ਜਾ ਰਹੀਆਂ ਨੇ। ਉਹ ਕਹਿੰਦੀ ਹੈ ਕਿ ਇਸ ਆਗੂ ਨੇ 5 ਮਈ ਨੂੰ ਉਹਦੇ ਖਿਲਾਫ ਲੁਧਿਆਣੇ ਦੇ ਵਿੱਚ ਝੂਠੀ ਸ਼ਿਕਾਇਤ ਕੀਤੀ ਸੀ, ਜਿਹਦੇ ਸੰਬੰਧੀ ਪੁਲਿਸ ਦੇ ਕੋਲੇ ਉਹਨੇ ਬਿਆਨ ਵੀ ਜਿਹੜੇ ਆ ਜੀ ਉਹ ਦਰਜ ਕਰਵਾਏ ਆ। ਪੁਲਿਸ ਕਹਿੰਦੀ ਹੈ ਕਿ ਸ਼ਿਕਾਇਤ ਤਾਂ ਉਹਨੂੰ ਮਿਲੀ ਆ, ਇਹਦੀ ਜਾਂਚ ਚੱਲ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਅਗਲੀ ਜਿਹੜੀ ਵੀ ਕਾਰਵਾਈ ਕੀਤੀ ਜਾਊਗੀ, ਪਰਚਾ ਦਰਜ ਹੁੰਦਾ ਜਾਂ ਨਹੀਂ। ਅਕਾਲੀ ਆਗੂ ਜਿਹੜਾ ਜੀ ਮੁਹੰਮਦ ਅਵੈਸ ਉਹ ਇਹ ਕਹਿੰਦਾ ਹੈ ਕਿ ਬੇਬੁਨਿਆਦ ਦੋਸ਼ ਨੇ, ਉਹਨੂੰ ਬਲੈਕਮੇਲ ਜਿਹੜਾ ਜੀ ਉਹ ਕੀਤਾ ਜਾ ਰਿਹਾ ਔਰ ਇਹਦੇ ਸੰਬੰਧੀ ਉਹ ਪਹਿਲਾਂ ਹੀ ਪੁਲਿਸ ਨੂੰ ਜਿਹੜਾ ਜੀ ਉਹ ਸ਼ਿਕਾਇਤ ਕਰ ਚੁੱਕਾ। ਪਿਛਲੇ ਸਮੇਂ ਦੇ ਦੌਰਾਨ ਜਿਹੜੇ ਇਹ ਆਗੂ ਨੇ ਜੋ ਕੁਛ ਜਿਹੜਾ ਜੀ ਉਹ ਕਰਦੇ ਰਹੇ ਨੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਫਿਰ ਉਹੀ ਹਥਿਆਰ ਲੋਕ ਵਰਤ ਰਹੇ ਨੇ ਜੀ। ਤੇ ਅਗਲੀ ਆਪਾਂ ਗੱਲ ਕਰਦੇ ਹਾਂ ਜੀ ਤੇਲ ਦਾ ਖਰਚਾ ਕਰਕੇ ਪੁਲਿਸ ਦੇ ਸਿਰ ਤੇ ਕਰੋੜਾਂ ਦਾ ਕਰਜ਼ਾ ਚੜਿਆ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਜਿਨ੍ਹਾਂ ਨੂੰ ਤੇਲ ਮੁਫਤ ਮਿਲੀ ਜਾਂਦਾ, ਜਿਹਨਾਂ ਨੇ ਲੈਣਾ ਦੇਣਾ ਵੀ ਕੱਖ ਨਹੀਂ, ਅੰਨਾ ਤੇਲ ਜਿਹੜਾ ਜੀ ਉਹ ਵਰਤ ਸਕਦੇ ਆ। ਪਰ ਪੁਲਿਸ ਜਿਹਦੇ ਜਿਹੜੇ PCR ਦੇ ਮੋਟਰਸਾਈਕਲ ਨੇ ਜੀ ਉਹਨਾਂ ਨੂੰ ਵੀ 2 ਲੀਟਰ ਤੇਲ ਮਿਲਦਾ। 2 ਲੀਟਰ ਤੇਲ ਦੇ ਨਾਲ ਉਹ ਕਿੰਨੀ ਕੁ ਸੁਰੱਖਿਆ ਜਿਹੜੀ ਹੈ ਜੀ ਉਹ ਕਰ ਸਕਦੇ, ਕਿੱਥੋਂ ਕੁ ਜਿਹੜਾ ਉਹ ਜਾ ਸਕਦੇ ਆ। ਤੇਲ ਦੇ ਖਰਚੇ ਨੇ ਪੰਜਾਬ ਪੁਲਿਸ ਦਾ ਖਜ਼ਾਨਾ ਜਿਹੜਾ ਜੀ ਉਹ ਖਾਲੀ ਕੀਤਾ ਪਿਆ। ਹੁਣ ਪ੍ਰਾਈਵੇਟ ਪੈਟਰੋਲ ਪੰਪਾਂ ਤੋਂ ਉਧਾਰ ਦੇ ਤੇਲ ਦੇ ਨਾਲ ਡੰਗ ਟਪਾਈ ਜਿਹੜੀ ਹੈ ਜੀ ਉਹ ਹੋ ਰਹੀ ਆ। ਪਹਿਲਾਂ ਤੇਲ ਦਾ ਬਜਟ ਬਣਿਆ ਹੋਇਆ ਸੀਗਾ, ਪਰ ਡੇਰਾ ਵਿਵਾਦ ਵੇਲੇ ਪੁਲਿਸ ਸਿਰ ਤੇਲ ਦਾ ਕਰਜ਼ਾ ਚੜ ਗਿਆ ਔਰ ਇਹ ਕਰਜ਼ਾ ਹੁਣ ਪੁਲਿਸ ਦੇ ਪੈਰ ਨਹੀਂ ਲੱਗਣ ਦੇ ਰਿਹਾ ਜੀ।
ਪੰਜਾਬ ਦੇ ਸੈਂਕੜੇ ਪੈਟਰੋਲ ਪੰਪਾਂ ਤੋਂ ਡੇਰਾਵਾਦ ਦੇ ਵੇਲੇ ਕਰੀਬ 5 ਕਰੋੜ 97 ਲੱਖ ਰੁਪਏ ਦਾ ਤੇਲ ਉਧਾਰ 'ਚ ਪਵਾਇਆ ਗਿਆ ਸੀ। ਇਹ ਅਜੇ ਤੱਕ ਪੁਲਿਸ ਜਿਹੜੀ ਜੀ ਉਹ ਲਾ ਨਹੀਂ ਸਕੀ। ਬਠਿੰਡਾ ਪੁਲਿਸ ਦੇ ਸਿਰ ਤੇਲ ਦਾ ਕਰੀਬ 65 ਲੱਖ ਦਾ ਬਕਾਇਆ, ਜਿਹਦੇ ਚੋਂ 30 ਲੱਖ ਦਾ ਤੇਲ ਕੱਲਾ ਡੇਰਾਵਾਦ ਵੇਲੇ ਪਵਾਇਆ ਗਿਆ ਸੀਗਾ। ਬਠਿੰਡਾ ਪੁਲਿਸ ਦੇ ਸਰਕਾਰੀ ਪੈਟਰੋਲ ਪੰਪ ਤੇ ਐਮਰਜੈਂਸੀ ਕੋਟਾ ਵੀ ਮੁੱਕ ਗਿਆ। ਬਠਿੰਡਾ ਪੁਲਿਸ ਦਾ ਸਾਲਾਨਾ ਕਰੀਬ 3 ਕਰੋੜ ਦਾ ਤੇਲ ਤੇ ਮੁਰੰਮਤ ਦਾ ਬਜਟ ਹੈ ਤੇ ਹੁਣ ਜ਼ਿਲ੍ਹਾ ਪੁਲਿਸ ਪ੍ਰਾਈਵੇਟ ਤੇਲ ਪੰਪਾਂ ਤੋਂ ਉਧਾਰ ਦੇ ਵਿੱਚ ਤੇਲ ਜਿਹੜਾ ਜੀ ਉਹ ਚੁੱਕ ਰਹੀ ਹੈ। ਮਾਲਵਾ ਖਿੱਤੇ ਦੇ ਹਰ ਡਿਸਟ੍ਰਿਕਟ ਦੇ ਪੁਲਿਸ ਫਿਰ ਤੇਲ ਪੰਪਾਂ ਦੇ ਪ੍ਰਤੀ ਜ਼ਿਲ੍ਹਾ ਕਰੀਬ 20 ਲੱਖ ਤੋਂ ਉੱਪਰ ਦੇ ਬਕਾਏ ਜਿਹੜੇ ਉਹ ਖੜੇ ਆ। ਔਰ ਬਠਿੰਡਾ ਜ਼ੋਨ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਧਾਰ ਦੇ ਵਿੱਚ ਤੇਲ ਪਵਾਇਆ ਜਾਂਦਾ ਸੀ ਤਾਂ ਦੇਰ ਸਵੇਰ ਪੰਪਾਂ ਦੇ ਬਕਾਏ ਕਲੀਅਰ ਜਿਹੜੇ ਉਹ ਕੀਤੇ ਜਾਂਦੇ ਸੀਗੇ, ਪਰ ਡੇਰੇ ਦੇ ਵਾਰ ਦੇ ਵੇਲੇ ਤੇਲ ਖਰਚ ਲਈ ਗੱਡੀ ਜਿਹੜੀ ਸੀ ਉਹ ਲੀਓ ਲਾਤੀ। ਔਰ ਹਰ ਡਿਸਟ੍ਰਿਕਟ ਦੀ ਪੁਲਿਸ ਦੇ ਵੱਲੋਂ ਗ੍ਰਹਿ ਵਿਭਾਗ ਨੂੰ ਡੇਰਾਵਾਦ ਤੇ ਆਏ ਖਰਚ ਜਿਹੜੇ ਬਿੱਲ ਤਾਂ ਭੇਜੇ ਹੋਏ ਆ, ਪਰ ਕਿਸੇ ਜ਼ਿਲ੍ਹੇ ਨੂੰ ਕੋਈ ਪੈਸਾ ਅਜੇ ਤੱਕ ਜਿਹੜਾ ਵੀ ਉਹ ਨਹੀਂ ਮਿਲਿਆ। ਪੈਟਰੋਲ ਪੰਪਾਂ ਵਾਲੇ ਕਹਿੰਦੇ ਆ ਕਿ ਉਹਨਾਂ ਦੇ ਬਕਾਏ ਕਾਫੀ ਸਮੇਂ ਤੋਂ ਜਿਹੜੇ ਆ ਉਹ ਲਟਕੇ ਹੋਏ ਆ। ਡੇਰਾਵਾਦ ਦੇ ਸਮੇਂ ਮਾਲਵਾ ਖੇਤਰ ਦੇ ਵਿੱਚ ਹੀ ਜ਼ਿਆਦਾ ਜਿਹੜਾ ਵੀ ਉਹ ਸੰਕਟ ਬਣਿਆ ਹੋਇਆ ਸੀਗਾ। ਮੁਕਤਸਰ ਜ਼ਿਲ੍ਹੇ ਦੇ ਬਿੱਲ 60 ਲੱਖ ਦੇ ਬਣੇ, ਜਿਸ ਤੋਂ ਵੱਡਾ ਜਿਹੜਾ ਤੇਲ ਦਾ ਖਰਚਾ ਸੀਗਾ। ਮਾਨਸਾ ਜ਼ਿਲ੍ਹੇ ਦਾ ਤੇਲ ਦਾ ਬਿੱਲ ਡੇਰਾਵਾਦ ਦੇ ਮਗਰੋਂ ਅਜੇ ਤੱਕ ਜਿਹੜਾ ਜੀ ਉਹ ਮਿਲਿਆ ਨਹੀਂ। ਪੁਲਿਸ ਵਾਲੇ ਕਹਿੰਦੇ ਆ ਜੀ ਕਿ ਉਹ ਹੁਣ ਕਿੱਧਰ ਨੂੰ ਜਿਹੜਾ ਜੀ ਉਹ ਜਾਣਗੇ, ਕਿਉਂਕਿ ਜਿਹੜੇ ਕਰਜ਼ਦਾਰ ਨੇ ਪੈਟਰੋਲ ਪੰਪਾਂ ਵਾਲੇ ਉਹ ਅੱਗੋਂ ਤੇਲ ਦੇਣ ਦੇ ਵਾਸਤੇ ਤਿਆਰ ਨਹੀਂ ਜੀ। ਦੇਖੋ ਜੀ, ਕਿੱਥੇ ਭਗੌੜਿਆਂ ਨੂੰ ਸਾਰਾ ਕੁਝ ਦੇਈ ਜਾਂਦੇ ਆ ਤੇ ਪਰ ਜਿਨ੍ਹਾਂ ਨੇ ਦੌੜਨਾ ਭੱਜਣਾ ਉਹਨਾਂ ਦੇ ਸਿਰ ਕਰਜ਼ਾ ਚੜ੍ਹ ਗਿਆ। ਤੇ ਆਪਾਂ ਕਣਕ ਦੀ ਜੇ ਗੱਲ ਕਰੀਏ ਤਾਂ ਦੂਜਿਆਂ ਸੂਬਿਆਂ ਤੋਂ ਪੰਜਾਬੀ ਆ ਜਿਹੜੇ ਕਣਕ ਖਰੀਦ ਰਹੇ ਆ। ਦੇਖੋ, ਕੀਟਨਾਸ਼ਕ ਦਵਾਈਆਂ ਦੀ ਗੱਲ ਹੈ ਜੀ, ਕੋਈ ਸੁਣਦਾ ਨੀਗਾ। ਸਭ ਤੋਂ ਵੱਧ ਖਪਤ ਜਿਹੜੀ ਕੀਟਨਾਸ਼ਕ ਦਵਾਈਆਂ ਦੀ ਪੰਜਾਬ 'ਚ ਹੁੰਦੀ ਹੈ ਜੀ। ਪੰਜਾਬ ਦੇ ਲੋਕਾਂ ਨੂੰ ਇਹਨੇ ਬਿਮਾਰ ਕੀਤਾ। ਕੈਂਸਰ ਵਰਗੀ ਜਿਹੜੀ ਭਿਆਨਕ ਬਿਮਾਰੀ ਸੀ ਉਹ ਇਹਦੀ ਵਜ੍ਹਾ ਕਰਕੇ ਫੈਲੀ। ਪੰਜਾਬੀ ਕਈ ਬਿਮਾਰੀਆਂ ਦੇ ਸ਼ਿਕਾਰ ਜਿਹੜਾ ਜੀ ਹੋ ਗਏ। ਕਿਸੇ ਨੇ ਕੁਝ ਜੀ ਇਹ ਹੈ ਜੀ ਕਿ ਜਿਹੜੇ ਇਹ ਪੈਸਟੀਸਾਈਡ ਹੈ ਜੀ ਉਹਦੇ ਤੋਂ ਡਰੇ ਹੋਏ ਲੋਕ ਜਿਹੜੇ ਨੇ ਪੰਜਾਬ ਦੇ, ਉਹ ਭਿਆਨਕ ਬਿਮਾਰੀਆਂ ਤੋਂ ਡਰੇ ਨੇ ਜੀ। ਮਾਲਵਾ ਪੱਟੀ ਦੇ ਲੋਕ ਬਾਹਰਲੇ ਰਾਜਾਂ ਦੀ ਕਣਕ ਜਿਹੜੀ ਹੈ ਜੀ ਉਹ ਪਸੰਦ ਕਰਨ ਲੱਗੇ ਆ। ਗੁਆਂਢੀ ਸੂਬਿਆਂ ਦੀ ਕਣਕ ਲਗਾਤਾਰ ਪੂਰੇ ਹਫ਼ਤੇ ਤੋਂ ਮਾਨਸਾ ਦੀ ਮੰਡੀ ਦੇ ਵਿੱਚ ਮਹਿੰਗੇ ਰੇਟ ਦੇ ਉੱਤੇ ਵਿਕ ਰਹੀ ਆ। ਔਰ ਪੰਜਾਬ ਦੇ ਲੋਕਾਂ ਦੇ ਵਿੱਚ ਬਾਹਰਲੀ ਕਣਕ ਖਾਣ ਦਾ ਰੁਝਾਨ ਦਿਨੋਂ ਦਿਨ ਜਿਹੜਾ ਜੀ ਉਹ ਵੱਧ ਰਿਹਾ। ਸੂਬੇ ਦੀ ਆਪਣੀ ਮਿੱਟੀ ਦੇ ਵਿੱਚ ਪੈਦਾ ਹੋਈ ਕਣਕ ਸਰਕਾਰੀ ਰੇਟ ਤੇ 1735 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਆ, ਜਦੋਂ ਕਿ ਬਾਹਰਲੇ ਰਾਜਾਂ ਦੀ ਕਣਕ ਨੂੰ ਮਹਾਜਨ, ਮੁਲਾਜ਼ਮ ਤੇ ਸ਼ਹਿਰੀ ਲੋਕ 2150 ਰੁਪਏ ਤੋਂ ਲੈ ਕੇ 2800 ਰੁਪਏ ਪ੍ਰਤੀ ਕੁਇੰਟਲ ਜਿਹੜਾ ਜੀ ਉਹ ਖਰੀਦ ਰਹੇ ਆ। ਮਹਿੰਗੇ ਮੁੱਲ ਤੇ ਕਣਕ ਖਰੀਦਣ ਵਾਲੇ ਲੋਕਾਂ ਦਾ ਇਹ ਕਹਿਣਾ ਜੀ ਕਿ ਵੱਧ ਖਰਚ ਦੇ ਉੱਤੇ ਖਰੀਦੀ ਇਹ ਕਣਕ ਅੱਗੇ ਜਾ ਕੇ ਕੈਂਸਰ, ਸ਼ੂਗਰ ਤੇ ਹੋਰ ਨਾਮਰਾਜ ਬਿਮਾਰੀਆਂ ਤੋਂ ਮਨੁੱਖ ਦਾ ਬਚਾਅ ਰੱਖਣ ਦੇ ਯੋਗ ਜਿਹੜਾ ਜੀ ਉਹ ਰਹੂਗੀ। ਇਹਨਾਂ ਲੋਕਾਂ ਨੂੰ ਪੰਜਾਬ ਦੀ ਕਣਕ ਦੇ ਵਿੱਚੋਂ ਬਿਮਾਰੀਆਂ ਦੀ ਮੁਸ਼ਕ ਆਉਣ ਲੱਗੀ ਹੈ। ਇਸੇ ਕਰਕੇ ਉਹ ਜ਼ਿਆਦਾ ਰੇਹ ਸਪਰੇਅ ਵਾਲੀ ਕਣਕ ਦੀ ਥਾਂ ਮਹਿੰਗੇ ਭਾਅ ਦੀ ਕਣਕ ਖਾਣ ਨੂੰ ਜਿਹੜਾ ਜੀ ਉਹ ਤਰਜੀਹ ਦੇਣ ਲੱਗੇ ਆ। ਮੱਧ ਪ੍ਰਦੇਸ਼ ਦੀ ਖਾਣ ਵਾਲੀ ਇਹ ਕਣਕ ਜਿਹੜੀ ਹੈ ਜੀ MP 103, ਇਹਦਾ ਰੇਟ 2650 ਰੁਪਏ ਚੱਲ ਰਿਹਾ। ਰਾਜਸਥਾਨ ਦੀ ਦੇਸੀ ਕਣਕ ਜਿਹੜੀ ਹੈ ਜੀ 2170 ਤੋਂ ਲੈ ਕੇ 2300 ਰੁਪਏ ਤੱਕ। ਹਰਿਆਣੇ ਦੀ HD 711 ਤੇ HD 2329, ਹਰਿਆਣਾ 47 ਦੇ ਨਾਂ ਨਾਲ ਪ੍ਰਸਿੱਧ ਕਣਕ ਦਾ ਰੇਟ 2000 ਤੋਂ ਲੈ ਕੇ 2300 ਰੁਪਏ ਤੱਕ ਜਿਹੜਾ ਜੀ ਉਹ ਚੱਲ ਰਿਹਾ। ਬਾਹਰਲੇ ਸੂਬਿਆਂ ਦੀ ਕਣਕ ਜਿਹੜੀ ਹੈ ਜੀ ਇਹਦੇ ਵਾਸਤੇ ਜਿਹੜੇ ਆਫੀਸਰ ਨੇ ਉਹ ਵੀ ਇਹ ਕਹਿੰਦੇ ਆ ਕਿ ਬਿਲਕੁਲ ਜਿਹੜਾ ਜੀ ਇਹ ਵਿਕ ਰਹੀ ਆ ਔਰ ਬਿਨਾਂ ਰੇਹ ਸਪਰੇਅ ਤੋਂ ਅਨਾਜ ਖਾਣਾ ਕਹਿੰਦੇ ਮਨੁੱਖੀ ਜਾਤੀ ਦੇ ਵਾਸਤੇ ਸਹੀ ਵੀ ਆ। ਲੋਕ ਡਰਨ ਲੱਗੇ ਆ ਜੀ। ਤੁਸੀਂ ਦੇਖੋ, ਜਿਹੜੇ ਸੂਬੇ ਨੇ ਸਭ ਤੋਂ ਵੱਧ ਜਿਹੜੀਆਂ ਦੀ ਉਹ ਫਸਲਾਂ ਉਗਾਈਆਂ, ਉਹਦੀ ਆਪਣੀ ਫਸਲ ਜਿਹੜੀ ਆ ਜੀ ਉਹਦੀ ਬੇਕਦਰੀ ਕਿਹੜੇ ਤਰੀਕੇ ਨਾਲ ਹੋਣ ਲੱਗੀ। ਪਰ ਲੋਕ ਜਿਹੜੇ ਆ ਜੀ ਜਿਨ੍ਹਾਂ ਨੇ ਸਪਰੇਆਂ ਅੰਨ੍ਹੇਵਾਹ ਜਿਹੜਾ ਜੀ ਉਹ ਵਰਤ ਰਹੇ ਆ, ਮੇਰਾ ਨਹੀਂ ਖਿਆਲ ਜੀ ਕਿ ਉਹ ਇਸ ਪਾਸੇ ਵੱਲ ਥੋੜਾ ਵੀ ਧਿਆਨ ਜਿਹੜਾ ਜੀ ਉਹ ਦੇਣਗੇ। ਹਾਂ, ਇੰਨਾ ਜ਼ਰੂਰ ਹੈ ਜਿੰਨੇ ਕੁਛ ਆਰਗੈਨਿਕ ਖੇਤੀ ਜਿਹੜੀ ਹੈ ਜੀ ਉਹ ਕਰਦੇ ਆ, ਉਹਨਾਂ ਲੋਕਾਂ ਨੂੰ ਮੰਡੀਆਂ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਪੈਂਦੀ, ਚਾਹੇ ਉਹ ਆਰਗੈਨਿਕ ਸਬਜ਼ੀ ਹੈ ਤੇ ਚਾਹੇ ਉਹ ਆਰਗੈਨਿਕ ਕਣਕ ਹੈ। ਉਹਨਾਂ ਦੀ ਬੁਕਿੰਗ ਜਿਹੜੀ ਆ ਜੀ ਸਮਾਂ ਤੋਂ ਪਹਿਲਾਂ ਲੋਕ ਜਿਹੜੀ ਆ ਉਹ ਕਰ ਲੈਂਦੇ ਆ ਔਰ ਉੱਥੇ ਖੇਤਾਂ ਦੇ ਵਿੱਚੋਂ ਜਾ ਕੇ ਜਿਹੜੀ ਆ ਜੀ ਆਰਗੈਨਿਕ ਕਣਕ ਚੁੱਕਦੇ ਆ। ਇਹਦੀ ਮਿਸਾਲ ਜਿਹੜੀ ਹੈ ਜੀ ਮੁਕਤਸਰ ਦੇ ਵਿੱਚ ਜਿਹੜੇ ਉਹਨਾਂ ਵੈਸੇ ਕਿਤੇ ਪੱਖੋਂ ਉਹਨਾਂ ਨੇ ਵਕਾਲਤ ਜਿਹੜੀ ਹੈ ਜੀ ਉਹ ਕੀਤੀ ਹੋਈ ਆ। ਹੇਅਰ ਸਾਹਿਬ ਨੇ ਉਹਨਾਂ ਦਾ
ਫਾਰਮ ਜਿਹੜਾ ਜੀ ਇਸ ਪੱਖੋਂ ਦੇਖਿਆ ਜਾ ਸਕਦਾ, ਜਿਹੜੀ ਕਿ ਬਿਲਕੁਲ ਆਰਗੈਨਿਕ ਖੇਤੀ ਕਰਦੇ ਨੇ। ਉਹਨਾਂ ਦੇ ਨਾਲ ਕੁਛ ਹੋਰ ਵੀ ਪੰਜਾਬ ਦੇ ਵਿੱਚ ਗਿਣਵੇਂ ਚੁਣਵੇਂ ਜੇ ਹੈ ਨੇ ਜੀ। ਦਬੜੀ ਖਾਨਾ ਦੇ ਇੱਕ ਨੌਜਵਾਨ ਨੇ, ਉਹ ਬੜਾ ਕੁਛ ਜਿਹੜਾ ਜੀ ਕਰਦੇ ਨੇ। ਡਾਕਟਰ ਸਿੱਧੂ ਸਾਹਿਬ ਨੇ ਰਾਏਕੋਟ ਏਰੀਏ ਦੇ, ਉਹ ਵੀ ਇਹਨਾਂ ਮਾਮਲਿਆਂ ਦੇ ਵਿੱਚ ਕਾਫੀ ਕੁਝ ਜਿਹੜਾ ਜੀ ਕਰਦੇ ਨੇ। ਪਰ ਇਹ ਬਹੁਤ ਗਿਣੇ ਚੁਣਵੇਂ ਦੇ ਲੋਕ ਨੇ ਜੀ ਜਿਹੜੇ ਕਿ ਅਵੇਅਰ ਨੇ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਇਹ ਸੰਜੀਵ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।